ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਜੂਨ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਹਾਫਜ਼ਾਬਾਦ ਤੋਂ ਹੈ ਔਰ ਬੜੀ ਹੀ ਤਕਲੀਫ ਦੇ ਖਬਰ ਹੈ ਔਰ ਸੁਸਾਇਟੀ ਸਾਡੀ ਕਿਹੜੇ ਪਾਸੇ ਚਲੀ ਗਈ ਹੈ ਉਹ ਤੁਸੀਂ ਇਸ ਖਬਰ ਤੋਂ ਆਪ ਅੰਦਾਜ਼ਾ ਵੀ ਲਾ ਲਿਓ ਤੇ ਤੁਹਾਡੇ ਲਈ ਵੀ ਜ਼ਾਹਿਰ ਹੈ ਪਰੇਸ਼ਾਨੀ ਦੀ ਗੱਲ ਹੋਏਗੀ, ਸ਼ਰਮਿੰਦਗੀ ਦੀ ਗੱਲ ਵੀ ਹੋਏਗੀ, ਲੇਕਿਨ ਹੁਣ ਜੋ ਸੱਚ ਹੈ ਉਹ ਤੁਹਾਡੇ ਸਾਹਮਣੇ ਰੱਖਣਾ ਪੈਣਾ ਹੈ। ਖਬਰ ਤੇ 2-3 ਦਿਨ ਤੋਂ ਚੱਲ ਰਹੀ ਸੀ ਇਹ, ਲੇਕਿਨ ਅਸੀਂ ਮਜ਼ੀਦ ਇਹਦਾ ਇੰਤਜ਼ਾਰ ਕਰ ਰਹੇ ਸਾਂ ਕਿ ਡਿਵੈਲਪ ਹੋ ਜਾਏ ਔਰ ਇਹਦੀ ਇਨਫੋਰਮੇਸ਼ਨ ਸਾਡੇ ਤੱਕ ਆ ਜਾਏ। ਖਬਰ ਇਹ ਹੈ ਕਿ ਹਾਫਜ਼ਾਬਾਦ ਦੇ ਵਿੱਚ ਇੱਕ ਨਵਾਂ ਸ਼ਾਦੀशुदा ਜੋੜਾ ਜਿਹੜਾ ਵਿਆਹ ਕਰਾਉਣ ਤੋਂ ਬਾਅਦ ਆਪਣੇ ਸਸੁਰਾਲ ਗਿਆ ਸੀ ਮੁੰਡਾ ਤੇ ਉੱਥੋਂ ਆਪਣੀ ਬੇਗਮ ਨੂੰ ਨਾਲ ਲੈ ਕੇ ਵਾਪਸ ਆ ਰਿਹਾ ਸੀ। ਰਸਤੇ 'ਚ ਮੋਟਰਸਾਈਕਲ ਦਾ ਪੈਟਰੋਲ ਖਤਮ ਹੋ ਗਿਆ ਤੇ ਉਹ ਕਿਸੇ ਉਜਾੜ ਜਾਂ ਜਿੱਥੇ ਆਬਾਦੀ ਲਾਗੇ ਨਹੀਂ ਸੀ ਉੱਥੇ ਪੈਦਲ ਚੱਲ ਰਹੇ ਸਨ ਮੀਆਂ ਬੀਵੀ ਦੋਨੋਂ। ਅੱਗੋਂ ਕੋਈ 4 ਉਬਾਸ਼ ਨੌਜਵਾਨ ਆ ਗਏ। ਉਹਨਾਂ ਨੂੰ ਬਜਾਏ ਉਹਨਾਂ ਦੀ ਮਦਦ ਕਰਨ ਦੇ ਉਹਨਾਂ ਨੂੰ ਉੱਥੇ ਫੜ ਲਿਆ ਔਰ ਆਖਿਆ ਵੀ ਇਹ ਤੇਰੀ ਬੀਵੀ ਨਹੀਂ, ਤੇਰੀ ਗਰਲਫ੍ਰੈਂਡ ਹੈ। ਉਹਨੇ ਆਖਿਆ ਨਹੀਂ, ਮੇਰੀ ਬੀਵੀ ਹੈ ਤੇ ਮੈਂ ਨਾਲ ਜੋ ਵੀ ਕੋਈ ਪਿੰਡ ਸੀ ਉੱਥੇ ਉਹ ਆਪਣੇ ਸਸੁਰਾਲ ਦੇ ਘਰ ਗਿਆ ਸੀ ਤੇ ਉੱਥੋਂ ਵਾਪਸ ਆ ਰਿਹਾ ਸੀ। ਉਹਨਾਂ ਨੇ ਬਜਾਏ ਉਹਦੀ ਇਹ ਗੱਲ ਮੰਨਣ ਦੀ ਉਹਨੂੰ ਸੜਕ ਤੋਂ ਥੱਲੇ ਉਤਾਰਿਆ ਤੇ ਉਹਨੂੰ ਬੰਨ੍ਹ ਦਿੱਤਾ ਤੇ ਉਹਦੇ ਸਾਹਮਣੇ ਉਹਦੀ ਬੀਵੀ ਦੀ 4 ਲੋਕਾਂ ਨੇ ਇਜਤਮਾਈ ਤੌਰ ਤੇ ਇੱਜ਼ਤ ਲੁੱਟੀ। ਉਸ ਤੋਂ ਬਾਅਦ ਜਦੋਂ ਉਹਦੀ ਇੱਜ਼ਤ ਲੁੱਟ ਰਹੇ ਸਨ ਬੀਵੀ ਦੀ ਤੇ ਉਦੋਂ ਉਹਦੀ ਵੀਡੀਓ ਵੀ ਬਣਾਉਂਦੇ ਰਹੇ। ਉਸ ਤੋਂ ਬਾਅਦ ਆਪੇ ਹੀ ਉਹ ਵੀਡੀਓ ਜਿਹੜੀ ਉਹ ਵਾਇਰਲ ਵੀ ਕਰ ਛੱਡੀ। ਅੱਛਾ, ਇਹ ਵਾਕਿਆ ਹੈ 25 ਅਪ੍ਰੈਲ ਦਾ ਔਰ ਇਹਦੇ 'ਤੇ ਕੋਈ ਐਕਸ਼ਨ ਪੁਲਿਸ ਨੇ ਨਹੀਂ ਲਿਆ, ਬਲਕਿ ਪੁਲਿਸ ਨੇ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਜਿਹੜੇ ਜੋੜੇ ਦੇ ਨਾਲ ਇਹ ਸਾਰੀ ਜ਼ਿਆਦਤੀ ਹੋਈ ਵਿਚਾਰੇ ਨਾਲ, ਉਹਨਾਂ ਨੇ ਪੁਲਿਸ ਨੂੰ ਜਿਸ ਵੇਲੇ ਮੁਕੱਦਮਾ ਦਰਜ ਕਰਾਇਆ ਤੇ ਇਤਲਾਹ ਇਹ ਹੈ ਕਿ ਪੁਲਿਸ ਨੇ ਉਹਨਾਂ 'ਚੋਂ ਇੱਕ ਮੁਲਜ਼ਮ ਫੜਿਆ ਔਰ ਫੜਨ ਤੋਂ ਬਾਅਦ ਇੱਕ ਮੁਕਾਮੀ ਉੱਥੇ ਪੋਲੀਟੀਸ਼ੀਅਨ ਨੇ ਉਹਦੇ 'ਤੇ ਅਸਰ ਰਸੂਖ ਇਸਤੇਮਾਲ ਕੀਤਾ, ਪੈਸੇ ਸ਼ੈਸੇ ਲਾਏ ਔਰ ਉਹਨੂੰ ਛੁਡਵਾ ਲਿਆ। ਕੋਈ 1.5 ਲੱਖ ਰੁਪਈਆ ਗਾਲਿਬਨ ਮੁਬੈਨਾ ਤੌਰ 'ਤੇ ਕਿਹਾ ਜਾ ਰਿਹਾ ਕਿ ਰਿਸ਼ਵਤ ਦੇ ਕੇ ਤੇ ਉਹ ਜਿਹੜਾ ਇੱਕ ਬੰਦਾ ਫੜਿਆ ਸੀ ਉਹਨੂੰ ਛੁਡਵਾ ਲਿਆ। ਮਤਲਬ ਕਿ ਕੇਸ ਜਿਹੜਾ ਇਹਨੂੰ ਤਕਰੀਬਨ ਦਾਖਲ ਦਫ਼ਤਰ ਹੀ ਕਰ ਛੱਡਿਆ। ਉਸ ਤੋਂ ਬਾਅਦ ਇਹ ਜਿਸ ਵੇਲੇ ਵੀਡੀਓਜ਼ 25 ਅਪ੍ਰੈਲ ਦਾ ਕੇਸ ਸੀ, ਲੇਕਿਨ ਇਹ ਵੀਡੀਓਜ਼ ਜਿਹੜੀਆਂ ਨੇ ਉਹ ਲੇਟਰ ਔਨ ਵਾਇਰਲ ਹੋਈਆਂ। ਜਿਸ ਵੇਲੇ ਇਹ ਵੀਡੀਓਜ਼ ਵਾਇਰਲ ਹੋਈਆਂ, ਇਹ ਹੁਣ ਮੇਰੇ ਇਹ ਇਲਮ ਦੇ ਵਿੱਚ ਐਗਜ਼ੈਕਟ ਨਹੀਂ ਕਿ ਇਹ 25 ਅਪ੍ਰੈਲ ਸੀ ਜਾਂ 25 ਮਈ ਸੀ। ਮੈਂ ਤੁਹਾਨੂੰ ਦੱਸਿਆ ਕਿਉਂਕਿ ਡਿਵੈਲਪਿੰਗ ਸਟੋਰੀ ਹੈ, ਹਜੇ ਵੀ ਇਹਦੀ ਇਨਫੋਰਮੇਸ਼ਨ ਆ ਰਹੀ ਹੈ। ਬਹਰਹਾਲ ਇਹ ਸਟੋਰੀ ਤੇ ਵਾਇਰਲ ਹੋਈ ਹੈ, ਕੋਈ ਤੁਸੀਂ ਇਹ ਕਹਿ ਲਓ ਕਿ ਕੋਈ 3 ਜੂਨ ਨੂੰ 2 ਜੂਨ ਨੂੰ, ਲੇਕਿਨ ਇਹ ਕੇਸ ਉਸ ਤੋਂ ਪਹਿਲੇ ਸੀ, ਜਾਂ 25 ਅਪ੍ਰੈਲ ਸੀ ਜਾਂ 25 ਮਈ ਸੀ। ਲੇਕਿਨ ਮਤਲਬ ਕਿ ਇਹ 3 ਜਾਂ 2 ਜੂਨ ਤੋਂ ਪਹਿਲੇ ਦਾ ਕੇਸ ਹੋਇਆ ਸੀ। ਜਿਸ ਵੇਲੇ ਇਹ ਵਾਇਰਲ ਹੋਈ ਪੂਰੀ ਸਟੋਰੀ ਹਰ ਜਗ੍ਹਾ ਤੇ ਉਸ ਵੇਲੇ ਪੁਲਿਸ ਦੇ ਉੱਤੇ ਜ਼ਾਹਿਰ ਹੈ ਪ੍ਰੈਸ਼ਰ ਪਿਆ। ਜਿਸ ਵੇਲੇ ਪੁਲਿਸ 'ਤੇ ਪ੍ਰੈਸ਼ਰ ਪਿਆ ਤੇ ਉਹਨਾਂ ਨੇ ਇਹਨਾਂ ਦੇ ਵਿੱਚੋਂ ਇਹ ਜਿਹੜੇ 4 ਉਬਾਸ਼ ਨੌਜਵਾਨ ਸਨ ਉਹਨਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ। ਉਹ ਜਿਹਨੂੰ ਪੁਲਿਸ ਮੁਕਾਬਲੇ 'ਚ ਮਾਰਿਆ ਉਹ ਰਿਕਸ਼ਾ ਡਰਾਈਵਰ ਸੀ ਸ਼ਾਇਦ। ਜਿਹੜੇ 3 ਨੇ ਉਹ ਖਾਂਦੇ ਪੀਂਦੇ ਘਰ ਆਉਂਦੇ ਨੇ ਤੇ ਉਹ ਇਸ ਵੇਲੇ ਨਾਮਾਲੂਮ ਨੇ ਔਰ ਗਾਇਬ ਨੇ। ਇਹ ਸੂਰਤ-ਏ-ਹਾਲ ਹੈ ਇਸ ਕੇਸ ਦੀ। ਕੋਈ ਕਹਿੰਦੇ ਨੇ ਕਿ 2 ਬੰਦੇ ਮਾਰ ਛੜੇ ਨੇ ਤੇ ਤੀਜਾ ਨਾਮਾਲੂਮ ਹੈ ਅਜੇ। ਮਤਲਬ ਇਹਦੀ ਕੋਈ ਹਤਮੀ ਇਨਫੋਰਮੇਸ਼ਨ ਨਹੀਂ ਹੈ ਕਿ ਕਿੰਨੇ ਬੰਦੇ ਫੜੇ ਗਏ ਨੇ। ਨਹੀਂ, ਪੁਲਿਸ ਇਹਦੇ ਉੱਤੇ ਕੋਈ ਖਾਸ ਦੱਸ ਨਹੀਂ ਰਹੀ। ਲੇਕਿਨ ਇਹ ਜਿਹੜਾ ਕੇਸ ਹੈ ਇਹ ਸਾਡੇ ਵਾਸਤੇ ਇੱਕ ਇਜਤਮਾਈ ਜੋ ਵੀ ਸੂਰਤ-ਏ-ਹਾਲ ਇਸ ਵੇਲੇ ਲੌਲੈਸਨੈਸ ਦੀ ਵੀ ਹੈ, ਸੁਸਾਇਟੀ ਦੀ ਵੀ ਹੈ, ਸੋਚ ਦੀ ਵੀ ਹੈ, ਉਹ ਤੁਹਾਡੇ ਸਾਹਮਣੇ ਰੱਖਣੀ ਸੀ ਤਾਂ ਕਿ ਤੁਹਾਨੂੰ ਪਤਾ ਹੋਵੇ। ਇਸ ਤੋਂ ਪਹਿਲੇ ਜਿਹੜੀ ਬੱਚੀ ਸਨਾ ਸੀ ਉਹਦੇ ਕਤਲ ਦੀ ਜਿਹੜੀ ਸਾਰੀ ਸੂਰਤ-ਏ-ਹਾਲ ਉਹਦੇ ਵਿੱਚ ਵੀ ਹੁਣ ਜਿਹੜੀ ਤਫਸੀਲ ਆ ਰਹੀ ਉਹ ਦਿਲ ਹੀ ਨਹੀਂ ਕਰਦਾ ਕਿ ਤੁਹਾਨੂੰ ਦੱਸੀਏ। ਉਹ ਵੀ ਬਹੁਤ ਹੀ ਖੌਫਨਾਕ ਕਿਸਮ ਦੀ ਤਫਸੀਲ ਹੈ। ਇੱਕ ਪਾਸੇ ਦੀ ਸਟੋਰੀ ਸਾਡੇ ਸਾਹਮਣੇ ਸੀ, ਹੁਣ ਦੂਜੇ ਪਾਸੇ ਦੀ ਸਟੋਰੀ, ਦੂਜੇ ਪਾਸੇ ਦਾ ਮਤਲਬ ਹੈ ਕਿ ਹੋਰ ਡੀਟੇਲ ਉਸ ਕੇਸ ਦੀ ਆ ਰਹੀ ਹੈ। ਇਸ ਲਈ ਮੈਂ ਇਜਤਨਾਬ ਕਰਾਂਗਾ। ਤੁਸੀਂ ਬਹਰਹਾਲ ਅਗਰ ਉਹਦੇ 'ਚ ਤੁਹਾਡਾ ਇੰਟਰਸਟ ਹੈ ਤੇ ਸੋਸ਼ਲ ਮੀਡੀਆ 'ਤੇ ਜਾ ਕੇ ਸਰਚ ਕਰੋ ਤੇ ਤੁਹਾਨੂੰ ਉਹਦੀ ਮਜ਼ੀਦ ਇਨਫੋਰਮੇਸ਼ਨ ਲੱਭ ਜਾਏਗੀ। ਲੇਕਿਨ ਮੈਂ ਇਜਤਨਾਬ ਕਰਾਂਗਾ, ਉਸ ਇਨਫੋਰਮੇਸ਼ਨ ਵਾਲੇ ਪਾਸੇ ਮੈਂ ਜਾਣਾ ਨਹੀਂ ਚਾਹੁੰਦਾ। ਲੇਕਿਨ ਦਿਲ ਖਰਾਸ਼ ਹੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਆ ਰਹੀ ਹੈ ਇਹੋ ਜਿਹੇ ਕੇਸਾਂ ਦੀ। ਬੜਾ ਹੀ ਇਨਸਾਨ ਦਾ ਦਿਲ ਖਰਾਬ ਹੁੰਦਾ ਹੈ। ਅਗਲੀ ਖਬਰ ਜਿਹੜੀ ਹੈ ਉਹ ਆਪਰੇਸ਼ਨ ਬਲੂ ਸਟਾਰ। ਹਾਂਜੀ, ਇਹ ਆਪਰੇਸ਼ਨ ਬਲੂ ਸਟਾਰ ਜਿਹੜਾ ਹੈ ਉਹ ਇੰਡੀਆ ਦਾ ਇੱਕ ਐਸਾ ਸਿਆਹਤ ਧੱਬਾ ਹੈ ਇੰਡੀਆ ਦੇ, ਆਪ ਤੁਸੀਂ ਚਿਹਰੇ 'ਤੇ ਕਹੋ ਬਦਨ 'ਤੇ। 1984 ਦੇ ਵਿੱਚ ਗੋਲਡਨ ਟੈਂਪਲ ਜਿਹੜਾ ਸਿੱਖ ਮਜ਼ਹਬ ਦਾ ਸਭ ਤੋਂ ਜ਼ਿਆਦਾ ਜਾਂ ਜਿਹੜੇ ਸਭ ਤੋਂ ਪਹਿਲੇ 2-3 ਵੱਡੇ ਮਕਾਮ ਨੇ ਉਹਨਾਂ ਦੇ ਵਿੱਚੋਂ ਸ਼ਾਇਦ ਸਭ ਤੋਂ ਵੱਡਾ ਮਕਾਮ ਜਾਂ ਦੂਜਾ ਵੱਡਾ ਮਕਾਮ ਹੈ ਅੰਮ੍ਰਿਤਸਰ ਦੇ ਵਿੱਚ। ਉੱਥੇ ਆਰਮੀ ਨੇ ਆਪਰੇਸ਼ਨ ਕੀਤਾ ਸੀ। ਆਰਮੀ ਨੇ ਆਪਰੇਸ਼ਨ ਕਿਸ ਤਰ੍ਹਾਂ ਕੀਤਾ ਸੀ ਕਿ ਜਿਸ ਵੇਲੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਤੇ ਉਹਨੇ ਆਪਣੀ ਪਾਰਟੀ ਦਾ ਇੱਕ ਤੁਸੀਂ ਕਹੋ ਕਿ ਇੱਕ ਇਤਿਹਾਦੀ ਜਮਾਤ ਬਣਾਈ ਸੀ।
ਖੁਦ ਉਹਨੇ ਖੜਾ ਕੀਤਾ ਸੀ। ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਕੁਝ ਮਜ਼ਹਬੀ ਜਮਾਤਾਂ ਨੂੰ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਖੜਾ ਕਰ ਦਿੰਦੇ ਨੇ, ਕੁਝ ਲਸਾਨੀ ਜਮਾਤਾਂ ਨੂੰ ਵੀ ਮਾਜ਼ੀ 'ਚ ਇਹਨਾਂ ਨੇ ਖੜਾ ਕੀਤਾ ਤੇ ਫਿਰ ਆਪ ਹੀ ਉਹਨਾਂ ਨੂੰ ਮਾਰਦੇ ਨੇ। ਇਹੀ ਕੰਮ ਤਕਰੀਬਨ ਉੱਥੇ ਇੰਡੀਆ ਦੇ ਵਿੱਚ ਵੀ ਹੋਇਆ। ਇੰਦਰਾ ਗਾਂਧੀ ਨੇ ਪਹਿਲੇ ਭਿੰਡਰਾਂ ਵਾਲਾ ਨਾਂ ਦੀ ਇੱਕ ਸ਼ਖਸੀਅਤ ਸੀ, ਉਹਨਾਂ ਨੇ ਖੁਦ ਖੜਾ ਕੀਤਾ। ਬਹਰਹਾਲ ਮੁਖਤਸਰ ਹੈ ਕਿ ਉਹ ਜਿਹੜੇ ਭਿੰਡਰਾਂ ਵਾਲੇ ਸਾਹਿਬ ਸਨ, ਉਹ ਪਹਿਲਾਂ ਤਾਂ ਜਿਹੜੇ ਇੰਦਰਾ ਗਾਂਧੀ ਸਾਹਿਬ ਦੇ ਸਾਹਿਬਜ਼ਾਦਾ ਸਾਹਿਬ ਸਨ, ਉਹਨਾਂ ਨੇ ਉਹਨਾਂ ਨੂੰ ਸਿਆਸਤ 'ਚ ਲਿਆਂਦਾ ਔਰ ਉਹਨਾਂ ਨੂੰ ਤਗੜਾ ਕੀਤਾ। ਜਦੋਂ ਤਗੜੇ ਹੋ ਗਏ ਤੇ ਉਹਨਾਂ ਦੀ ਅਣਬਣ ਹੋ ਗਈ ਇੰਦਰਾ ਗਾਂਧੀ ਸਾਹਿਬਾਂ ਦੇ ਨਾਲ ਹੀ, ਤੇ ਉਹਨਾਂ ਨੇ ਆਪਣੀ ਸਿਆਸਤ ਸ਼ੁਰੂ ਕਰ ਦਿੱਤੀ। ਔਰ ਫਿਰ ਜਿਸ ਵੇਲੇ ਸਿਆਸਤ ਸ਼ੁਰੂ ਕੀਤੀ, ਔਰ ਜ਼ਾਹਿਰ ਉਹ ਲਸਾਨੀ ਸਿਆਸਤ ਸੀ, ਮਜ਼ਹਬੀ ਲੈਵਲ ਦੇ ਉੱਤੇ ਸਿਆਸਤ ਸੀ ਉਹਨਾਂ ਦੀ। ਔਰ ਕਿਉਂਕਿ ਉਹ ਜਿਹੜੇ ਭਿੰਡਰਾਂ ਵਾਲਾ ਸਾਹਿਬ ਸਨ, ਉਹ ਹੈ ਹੀ ਇੱਕ ਗੁਰਦੁਆਰੇ ਦੇ ਵਿੱਚ ਰਹਿੰਦੇ ਸਨ, ਅਤੇ ਉਹ ਜਿਸ ਵੇਲੇ ਮਜ਼ਹਬੀ ਸਿਆਸਤ ਸ਼ੁਰੂ ਕੀਤੀ, ਉੱਥੇ ਮਾਮਲਾਤ ਖਰਾਬ ਹੋਏ ਅਤੇ ਇਹਨਾਂ ਨੇ ਉਹਨਾਂ ਦੇ ਉੱਤੇ ਆਪਰੇਸ਼ਨ ਸ਼ੁਰੂ ਕੀਤਾ। ਜਿਸ ਵੇਲੇ ਆਪਰੇਸ਼ਨ ਸ਼ੁਰੂ ਕੀਤਾ ਅਤੇ ਉਹਨਾਂ ਨੇ ਔਰ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਜਾ ਕੇ ਪਨਾਹ ਲੈ ਲਈ। ਹੁਣ ਇਹਨਾਂ ਨੂੰ ਚਾਹੀਦਾ ਸੀ ਕਿ ਕੋਈ ਬਾਰਗੇਨ ਕਰਦੇ, ਕੋਈ ਅਕਲ ਇਸਤੇਮਾਲ ਕਰਦੇ, ਕਿਸੇ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਬਾਹਰ ਕੱਢਦੇ। ਇਹਨਾਂ ਨੇ ਉਹ ਕਰਨ ਦੀ ਬਜਾਏ ਇਹਨਾਂ ਨੇ ਉਸ ਦੇ ਉੱਤੇ ਆਪਰੇਸ਼ਨ ਕਰ ਛੱਡਿਆ ਔਰ ਤੋਪਾਂ ਔਰ ਟੈਂਕਾਂ ਦੇ ਨਾਲ ਆਪਰੇਸ਼ਨ ਕੀਤਾ। ਹਾਂਜੀ, ਤੁਸੀਂ ਦੁਰਸਤ ਸੁਣ ਰਹੇ ਹੋ, ਤੋਪਾਂ ਔਰ ਟੈਂਕਾਂ ਦੇ ਨਾਲ ਆਪਰੇਸ਼ਨ ਕੀਤਾ। ਜਿਹੜੀ ਮਿਲਟਰੀ ਸੀ ਇੰਡੀਅਨ, ਉਹਨੇ ਜਾ ਕੇ ਇਹ ਗੋਲਡਨ ਟੈਂਪਲ ਦੇ ਉੱਤੇ ਬੰਬਾਰੀ ਕੀਤੀ ਸਾਰੀ। ਉੱਥੇ ਹੁਣ ਜਿਹੜੇ ਮੁਹਤਾਤ ਅੰਦਾਜ਼ੇ ਨੇ, ਜਿਹੜੀ ਹਿਊਮਨ ਰਾਈਟਸ ਦੀਆਂ ਆਰਗੇਨਾਈਜੇਸ਼ਨਸ ਨੇ, ਉਹ ਕਹਿੰਦੀਆਂ ਨੇ ਕਿ 4000 ਤੋਂ 5000 ਹਲਾਕਤਾਂ ਹੋਈਆਂ। ਜ਼ਰੂਰੀ ਨਹੀਂ ਕਿ ਅੰਦਰ ਹੀ, ਇਰਦ ਗਿਰਦ ਸਾਰੇ ਉਸ ਇਲਾਕੇ ਦੇ ਵਿੱਚ। ਔਰ ਜਿਹੜੇ ਉੱਥੇ ਗਵਰਨਮੈਂਟ ਦੇ ਹਕੂਮਤੀ ਦਾਅਵੇ ਨੇ, ਉਹ 500 ਹਲਾਕਤਾਂ ਦੇ ਨੇ ਕਿ ਉੱਥੇ 500 ਬੰਦਾ ਮਾਰਿਆ ਸੀ। ਹੁਣ ਇੱਕ ਕੇਵਲ ਕੁਮਾਰ ਨਾਮੀ ਇੱਕ ਮਿਊਨਿਸਪਲ ਕਾਰਪੋਰੇਸ਼ਨ ਦਾ ਬੰਦਾ ਹੈ, ਜਿਹੜਾ ਖਾਕਰੂਬ ਸੀ, ਜਿਹੜਾ ਸਵੀਪਰ ਸੀ, ਔਰ ਉਹਨੇ ਇਹ ਦੱਸਿਆ ਹੈ ਕਿ ਉਸ ਵੇਲੇ ਸਾਨੂੰ ਇਸਤੇਮਾਲ ਕੀਤਾ ਗਿਆ ਸੀ। ਇਹ ਹੁਣ ਜਿਹੜਾ ਕੇਵਲ ਕੁਮਾਰ ਹੈ, ਇਹਦਾ ਆਪਣਾ ਬਿਆਨ ਆਇਆ। ਉਹਨੇ ਕਿਹਾ 1984 ਮੈਂ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕਾਰਕੁਨ ਸੀ, ਜਾਂ ਆਪਣਾ ਕੰਮ ਕਰਦਾ ਸੀ ਸਵੀਪਰ ਦੇ ਤੌਰ 'ਤੇ। ਸਾਨੂੰ ਸ਼ਰਾਬ ਪਿਆਈ ਗਈ ਔਰ ਉਸ ਤੋਂ ਬਾਅਦ ਸਾਡੇ ਕੋਲੋਂ ਇਹ ਆਪਰੇਸ਼ਨ ਕਰਵਾਇਆ ਗਿਆ ਔਰ 1000 ਲਾਸ਼ ਮੈਂ ਚੁੱਕੀ। ਮਤਲਬ ਕਿ ਉਹਦੀ ਜਿਹੜੀ ਪਾਰਟੀ ਸੀ, ਜਿਹੜੀ ਪਾਰਟੀ 'ਚ ਉਹ ਕੰਮ ਕਰ ਰਿਹਾ ਸੀ, ਪਾਰਟੀ ਮੀਨ ਜਿਹੜਾ ਵੀ ਜੱਥਾ ਜਾਂ ਗਰੁੱਪ ਆਫ ਪੀਪਲ ਜਿਹੜਾ ਉਹ ਕੰਮ ਕਰ ਰਿਹਾ ਸੀ, ਉਹਨਾਂ ਨੇ 1000 ਲਾਸ਼ ਉੱਥੋਂ ਚੁੱਕੀ। ਉਹਨਾਂ ਕਿਹਾ ਕਿ ਲਾਸ਼ਾਂ ਗਲ ਸੜ ਚੁੱਕੀਆਂ ਸਨ, ਕਿਉਂਕਿ ਆਪਰੇਸ਼ਨ ਕਈ ਦਿਨ ਜਾਰੀ ਰਿਹਾ। ਜ਼ਾਹਿਰ ਹੈ ਬਦਬੂ ਆ ਰਹੀ ਸੀ, ਤਫਨ ਸੀ, ਮੈਂ ਕਈ ਦਿਨ ਤੱਕ ਸੌਂ ਨਹੀਂ ਸਕਿਆ। ਸ਼ਰਾਬ ਪਿਲਾ ਕੇ ਤੇ ਉਹ ਕੰਮ ਕਰਵਾਇਆ ਗਿਆ ਸਾਡੇ ਕੋਲੋਂ, ਅਤੇ ਅਸੀਂ ਟਰਾਲੀਆਂ ਦੇ ਵਿੱਚ, ਕਚਰੇ ਵਾਲੀਆਂ ਟਰਾਲੀਆਂ ਦੇ ਵਿੱਚ ਲਾਸ਼ਾਂ ਸੁੱਟੀਆਂ ਔਰ ਉਹਨਾਂ ਨੂੰ ਫਿਰ ਜਾ ਕੇ ਇਜਤਮਾਹੀ ਤੌਰ 'ਤੇ ਟਿਕਾਣੇ ਲਾਤਾ, ਸਾੜ ਦਿੱਤਾ ਹੋਏਗਾ। ਜ਼ਾਹਿਰ ਹੈ ਇਹਦੇ 'ਤੇ ਇਨਸਾਨੀ ਹਕੂਕ ਨੇ ਬੜਾ ਕੁਝ ਕੀਤਾ। ਇਹਦੇ ਫਿਰ ਜਵਾਬ ਦੇ ਵਿੱਚ, ਜਾਂ ਇਹਦੇ ਜਵਾਬ 'ਚ ਕਹਿ ਲਓ, ਜਾਂ ਇਹਦੇ ਗੁੱਸੇ ਦੇ ਵਿੱਚ 2 ਸਿੱਖ ਬਾਡੀਗਾਰਡ ਜਿਹੜੇ ਇੰਦਰਾ ਗਾਂਧੀ ਸਾਹਿਬਾ ਦੇ ਸਨ, ਉਹਨਾਂ ਨੇ ਜਾ ਕੇ ਇੰਦਰਾ ਗਾਂਧੀ ਸਾਹਿਬਾ ਨੂੰ, ਉਹਨਾਂ ਦੀ ਉਹ ਸਿਕਿਉਰਿਟੀ 'ਤੇ ਹੀ ਮਾਮੂਰ ਸਨ, ਉਹਨਾਂ ਤੱਕ ਇਹ ਲੋਕ ਕਿਸ ਤਰ੍ਹਾਂ ਪਹੁੰਚੇ ਜਾਂ ਉਹ ਖੁਦ ਹੀ ਮੋਟੀਵੇਟ ਹੋਏ, ਉਹਨਾਂ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਉਹਨਾਂ ਦੇ ਘਰ ਦੇ ਵਿੱਚ ਕਤਲ ਕਰ ਦਿੱਤਾ। ਔਰ ਜਿਸ ਵੇਲੇ ਇੰਦਰਾ ਗਾਂਧੀ ਨੂੰ 2 ਸਿੱਖ ਉਹਨਾਂ ਦੇ ਗਾਰਡਸ ਨੇ ਕਤਲ ਕੀਤਾ, ਅਤੇ ਦਿੱਲੀ ਦੇ ਵਿੱਚ ਔਰ ਦੂਸਰੇ ਇੰਡੀਆ ਦੇ ਵਿੱਚ ਕਮਿਊਨਲ ਜਿਹੜੀ ਲੜਾਈ ਉਹ ਸ਼ੁਰੂ ਹੋ ਗਈ ਸਿੱਖਾਂ ਦੇ ਖਿਲਾਫ। ਔਰ ਫਿਰ ਜੋ ਸਿੱਖਾਂ ਨੂੰ ਵੱਢਿਆ ਗਿਆ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖਾਂ ਨੂੰ ਵੱਢਿਆ ਗਿਆ। ਔਰ ਇਹੋ ਜਿਹੀ ਕਿਆਮਤ ਸਿੱਖਾਂ ਨੇ ਫਿਰ ਵੇਖੀ, ਜਿਹੜੀ ਸ਼ਾਇਦ ਰੂਏ ਜ਼ਮੀਨ 'ਤੇ ਘੱਟ ਹੀ ਲੋਕਾਂ ਨੇ ਵੇਖੀ ਹੋਏ। ਉਹ ਜਿਹੜੇ ਜ਼ਖਮ ਨੇ ਸਿੱਖਾਂ ਦੇ, ਉਹ ਅੱਜ ਤੱਕ ਨਹੀਂ ਭਰ ਰਹੇ। ਇਹ ਜਿਹੜੀ ਖਾਲਿਸਤਾਨ ਦੀ ਇੱਕ ਬੜੀ ਵੱਡੀ ਵਜ੍ਹਾ ਹੈ, ਇਹ ਉੱਥੋਂ ਇਮਰਜ ਹੋਈ ਹੈ। ਬਹਰਹਾਲ ਇਹ ਜਿਹੜਾ ਕੇਵਲ ਕੁਮਾਰ ਦਾ ਹੁਣ ਨਵਾਂ ਇੰਟਰਵਿਊ ਹੈ, ਇਹਨੇ ਇੱਕ ਨਵੀਂ ਹੀ ਅੱਗ ਲਾਤੀ ਹੈ ਹਰ ਪਾਸੇ, ਮੈਂ ਇਹੀ ਕਹਾਂਗਾ। ਔਰ ਇਸ ਤੋਂ ਪਹਿਲੇ ਵੀ ਬੜੇ ਸਾਰੇ ਜਿਹੜੇ ਡਿਫਰੈਂਟ ਈਵਨ ਸੀਨੀਅਰ ਅਫਸਰਾਨ ਤੇ ਗਵਰਨਰ ਸੀ ਜਿਹੜਾ ਉਸ ਵੇਲੇ ਦਾ, ਉਹਨੇ ਵੀ ਇਹਦੇ 'ਤੇ ਬਹੁਤ ਹੀ ਖਤਰਨਾਕ ਕਿਸਮ ਦੇ ਬਿਆਨ ਦਿੱਤੇ ਸਨ ਵੀ ਉੱਥੇ ਬੜੇ ਲੋਕਾਂ ਨੂੰ ਮਾਰਿਆ ਗਿਆ। ਇੰਡੀਅਨ ਜਿਹੜੀ ਗਵਰਨਮੈਂਟ ਹੈ ਉਹ ਜ਼ਾਹਿਰ ਹੈ ਉਹਨਾਂ ਚੀਜ਼ਾਂ ਨੂੰ ਛੁਪਾਉਂਦੀ ਹੈ, ਲੇਕਿਨ ਇਹ ਤੁਹਾਨੂੰ ਸਿਰਫ ਸਮਝਾਉਣ ਵਾਸਤੇ ਵੀ ਇਹ ਜਿਹੜਾ ਹੁਣ ਇਸ ਵੇਲੇ ਇੰਡੀਆ ਦਾ ਇੱਕ ਜੱਥਾ ਆਇਆ ਹੋਇਆ ਹੈ, ਗਰੁੱਪ ਆਇਆ ਹੋਇਆ ਹੈ ਵਾਸ਼ਿੰਗਟਨ DC ਦੇ ਵਿੱਚ, ਜਿਹੜਾ ਆਪਣੀ ਐਡਵੋਕੇਸੀ ਕਰ ਰਿਹਾ ਹੈ, ਆਪਣੀ ਡਿਪਲੋਮੇਸੀ ਕਰ ਰਿਹਾ ਹੈ, ਅਮਰੀਕਾ ਨੂੰ ਇਤਮਾਦ 'ਚ ਲੈ ਰਿਹਾ। ਅਸੀਂ ਆਪਰੇਸ਼ਨ ਸੰਦੂਰ ਕਿਉਂ ਕੀਤਾ ਅਤੇ ਪਹਿਲਗਾਮ ਟੈਰਰਿਜ਼ਮ, ਉਹਨਾਂ ਦੇ ਖਿਲਾਫ ਜਿਹੜੇ ਖਾਲਿਸਤਾਨ ਵਾਲੇ ਜਿਹੜੇ ਸਿੱਖ ਨੇ ਉਹ ਇੱਥੇ ਇਹਤਜਾਜ ਕਰ ਰਹੇ ਸਨ ਔਰ ਬੜੀ ਜ਼ੋਰਦਾਰ ਇਹਤਜਾਜ ਕਰ ਰਹੇ ਸਨ। ਅਤੇ ਮੈਂ ਕਿਹਾ ਤੁਹਾਨੂੰ ਬੈਕਗਰਾਊਂਡ ਦਈਏ ਕਿ ਇਹ ਖਾਲਿਸਤਾਨ ਦਾ ਏਡਾ ਰੌਲਾ ਪਹਿਲਾਂ ਵੀ ਸੀ, ਜ਼ਾਹਿਰ ਹੈ ਹਮੇਸ਼ਾ ਤੋਂ, ਕਿਉਂਕਿ ਜਿਹੜਾ ਪੰਜਾਬ ਹੈ ਇੰਡੀਆ ਦਾ ਉਹ ਔਰ ਪੰਜਾਬ ਕੀ ਇੱਧਰ ਪਸ਼ਾਵਰ ਤੱਕ ਰਣਜੀਤ ਸਿੰਘ ਦੀ ਹਕੂਮਤ ਹੁੰਦੀ ਸੀ ਔਰ ਸਿੱਖਾਂ ਦੀ ਇੱਕ ਆਪਣੀ ਸਲਤਨਤ ਰਹੀ ਹੈ। ਔਰ ਉਹ ਉਸ ਸਲਤਨਤ ਨੂੰ ਵਾਪਸ ਮੰਗਦੇ ਨੇ, ਕਮ ਅਜ਼ ਕਮ ਜਿਹੜੀ ਹਾਲਤ 'ਚ ਵੀ ਉਹਨਾਂ ਨੂੰ ਲੱਭੇ ਉਹਨੂੰ ਉਹ ਵਾਪਸ ਮੰਗਦੇ ਨੇ। ਔਰ ਇਹ ਉਹ ਵਜ੍ਹਾ ਹੈ ਕਿ ਉਹ ਆਪਣੇ ਇਲਾਕੇ ਨੂੰ ਵਾਪਸ ਕਲੇਮ ਕਰਦੇ ਨੇ। ਇਹ ਬਿਲਕੁਲ ਉਸੇ ਤਰੀਕੇ ਨਾਲ ਹੈ। ਜ਼ਾਹਿਰ ਹੈ ਇੱਥੇ ਸਾਡੇ ਉਸ ਤਰੀਕੇ ਨਾਲ ਅਲੈਹਦਗੀ ਪਸੰਦੀ ਤਾਂ ਨਹੀਂ ਕਲੇਮ ਕੀਤੀ ਜਾਂਦੀ, ਲੇਕਿਨ ਸਿਰਫ ਮੈਂ ਤੁਹਾਨੂੰ ਇੱਕ
ਬੈਕਗਰਾਊਂਡ ਦਾ ਦੱਸਦੇ ਹਾਂ ਕਿ ਬਹਾਵਲਪੁਰ ਔਰ ਮੁਲਤਾਨ ਵਾਲੇ ਆਪਣੇ ਆਪ ਨੂੰ ਇੰਡੀਪੈਂਡੈਂਟ ਸਮਝਦੇ ਨੇ। ਜਦੋਂ ਕਹਿੰਦੇ ਨੇ ਅਸੀਂ ਸੂਬਾ ਬਣਾਉਣਾ, ਰਹਿੰਦੇ ਤੇ ਉਹ ਪਾਕਿਸਤਾਨ 'ਚ ਹੀ ਨੇ ਔਰ ਪਾਕਿਸਤਾਨ 'ਚ ਹੀ ਰਹਿਣਾ ਚਾਹੁੰਦੇ ਨੇ, ਲੇਕਿਨ ਉਹ ਕਹਿੰਦੇ ਨੇ ਅਸੀਂ ਅਲੱਗ-ਅਲੱਗ ਸੂਬਾ ਬਣਾਉਣਾ। ਅਗਰ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਪੂਰੇ ਸਾਊਥ ਪੰਜਾਬ ਦੇ ਵਿੱਚ ਇੱਕ ਸੂਬਾ ਬਣ ਜਾਓ, ਤੇ ਉਹ ਬਹਾਵਲਪੁਰ ਵਾਲੇ ਕਹਿੰਦੇ ਨੇ ਕਿ ਨਹੀਂ, ਅਸੀਂ ਤਾਂ ਇੱਕ ਇਕੱਲੇ ਰਿਆਸਤ ਹੁੰਦੇ ਸਾਂ ਅਤੇ ਸਾਨੂੰ ਆਪਣੀ ਰਿਆਸਤ ਦਾ ਸੂਬਾ ਅਲੱਗ ਚਾਹੀਦਾ। ਸਾਨੂੰ ਬਹਾਵਲਪੁਰ ਦੀਆਂ ਜਿਹੜੀਆਂ ਕਮ ਅਜ਼ ਕਮ ਬਹਾਵਲਪੁਰ ਡਿਵੀਜ਼ਨ ਹੈ ਜਿਹੜੀ, ਜਿਹਦੇ 'ਚ ਰਹੀਮ ਯਾਰ ਖਾਨ, ਬਹਾਵਲ ਨਗਰ, ਬਹਾਵਲਪੁਰ, ਇਹਨੂੰ ਤੁਸੀਂ ਅਲੱਗ ਸੂਬਾ ਬਣਾ ਕੇ ਦਿਓ। ਅਸੀਂ ਮੁਲਤਾਨ ਦੇ ਨਾਲ ਨਹੀਂ ਜਾਣਾ, ਮੁਲਤਾਨ ਅਤੇ ਡੇਰਾ ਗਾਜ਼ੀ ਖਾਨ ਵਗੈਰਾ ਨੂੰ ਅਲੱਗ ਬਣਾ ਦਿਓ ਤੁਸੀਂ। ਅਤੇ ਇਹ ਸਿਰਫ ਤੁਹਾਨੂੰ ਇਹ ਦੱਸਣ ਵਾਸਤੇ ਕਿ ਇਹ ਜਿਹੜਾ ਬੈਕਗਰਾਊਂਡ ਹੁੰਦਾ ਹਿਸਟੋਰੀਕਲ, ਇਹ ਬੜਾ ਇੰਪੋਰਟੈਂਟ ਹੁੰਦਾ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਵਾਸਤੇ ਕਿ ਲੋਕ ਇਹ ਡਿਮਾਂਡ ਕਿਉਂ ਕਰਦੇ ਨੇ। ਅੱਗੇ ਚੱਲਦੇ ਜੀ। ਅਗਲੀ ਖਬਰ ਜਿਹੜੀ ਹੈ ਉਹ ਕਿਸਾਨ ਸਾਰੇ ਰੋ ਰਹੇ ਨੇ। ਮਹਿਮੂਦ ਬੁਖਾਰੀ ਸਾਹਿਬ ਇਹ ਰਹੀਮ ਯਾਰ ਖਾਨ ਤੋਂ ਨੇ, ਬੜਾ ਸੋਹਣਾ ਬੋਲਦੇ ਨੇ, ਕਿਸਾਨ ਨੇ, ਬਾਰੇਸ਼ ਨੇ, ਕਿਸਾਨ ਨੇ, ਚੰਗਾ ਬੋਲਦੇ ਨੇ। ਉਹਨਾਂ ਨੇ ਕਿਹਾ ਹੈ ਕਿ ਮਰੀਮ ਨਵਾਜ਼ ਦੀ ਹਕੂਮਤ ਦੀ ਵਜ੍ਹਾ ਤੋਂ ਸਾਨੂੰ 1600 ਅਰਬ ਦਾ ਨੁਕਸਾਨ ਹੋਇਆ ਅਤੇ ਸਿਰਫ 16 ਅਰਬ ਦਾ ਸਾਨੂੰ ਪੈਕੇਜ ਦੇ ਰਹੀ ਹੈ। ਮਰੀਮ ਨਵਾਜ਼ ਨੂੰ ਆਪਣੇ ਆਪ ਨੂੰ ਅਕਲੇ ਕੁਲ ਸਮਝਣ ਤੇ ਉਹਨਾਂ ਤਨਕੀਦ ਕੀਤੀ ਹੈ। ਪੀਕਾ ਕਾਨੂੰਨ ਦੇ ਨਾਲ ਇਹਨਾਂ ਨੇ ਖੌਫ ਹਰਾਸ ਫੈਲਾਇਆ ਹੈ ਤਾਂ ਕਿ ਕੋਈ ਜ਼ਿਮੀਂਦਾਰ ਇਹਨਾਂ ਦੇ ਉੱਤੇ ਕਿਸੇ ਕਿਸਮ ਦੀ ਤਨਕੀਦ ਵੀ ਨਾ ਕਰ ਸਕੇ। ਇਹ ਮਹਿਮੂਦ ਬੁਖਾਰੀ ਸਾਹਿਬ ਕਹਿ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਨੰਬਰ 1 ਹੋਣ 'ਚ ਅਸੀਂ ਕੁਝ ਚੀਜ਼ਾਂ ਦੇ ਵਿੱਚ ਅੱਗੇ ਜਾ ਰਹੇ ਹਾਂ। ਇਸ ਵੇਲੇ ਪਾਕਿਸਤਾਨ 'ਚ ਹੋਰ ਕਿਸੇ ਚੀਜ਼ ਦੇ ਵਿੱਚ ਇਜ਼ਾਫਾ ਹੋਇਆ ਹੈ ਜਾਂ ਨਹੀਂ? ਖੋਤਿਆਂ ਦੀ ਤਾਦਾਦ ਦੇ ਵਿੱਚ, ਗਧਿਆਂ ਦੀ ਤਾਦਾਦ ਦੇ ਵਿੱਚ ਬੜਾ ਇਜ਼ਾਫਾ ਹੋ ਗਿਆ। ਹਾਂਜੀ, ਪਾਕਿਸਤਾਨ ਦੇ ਵਿੱਚ ਖੋਤਿਆਂ ਦੀ ਤਾਦਾਦ ਜਿਹੜੀ ਹੈ ਉਹ ਪਹਿਲੇ ਹੈ ਸੀ 59 ਲੱਖ ਅਤੇ ਹੁਣ ਹੋ ਗਈ ਜੇ 60.5 ਲੱਖ। ਹਾਂਜੀ, 60 ਲੱਖ ਔਰ 47,000 ਖੋਤੇ ਹੋ ਗਏ ਨੇ ਅਤੇ ਇਸ ਸਾਲ ਦੇ ਵਿੱਚ 1,10,000 ਖੋਤੇ ਦਾ ਇਜ਼ਾਫਾ ਹੋਇਆ ਅਤੇ ਇਹ ਪਾਕਿਸਤਾਨ ਦੇ ਵਿੱਚ ਖੋਤਿਆਂ ਦਾ ਇਜ਼ਾਫਾ ਹੋ ਰਿਹਾ। ਜ਼ਾਹਿਰ ਹੈ ਉਹ ਤਾਂ ਨਜ਼ਰ ਵੀ ਆ ਰਿਹਾ, ਜੋ ਪਾਕਿਸਤਾਨ ਦੇ ਇਹਨਾਂ ਹਾਲਾਤ ਕਰ ਛੱਡੇ ਨੇ ਉਹਦੇ 'ਚ ਪਤਾ ਲੱਗ ਰਿਹਾ ਵੀ ਖੋਤਿਆਂ ਦਾ ਇਜ਼ਾਫਾ ਹੋਇਆ। ਹੁਣ ਅੱਲਾ ਹੀ ਖੈਰ ਕਰੇ, ਕਿਉਂਕਿ ਤੁਸੀਂ ਖੋਤਿਆਂ ਦੇ ਹੱਥ ਚੜ੍ਹ ਗਏ ਹੋ। ਜ਼ਾਹਿਰ ਹੈ ਜਿਸ ਵੇਲੇ ਖੋਤਿਆਂ ਦਾ ਇਜ਼ਾਫਾ ਹੋਇਆ ਤਾਂ ਇਕੱਲੇ ਉੱਤੇ ਕੋਈ ਇਕੱਲਾ ਖੋਤਿਆਂ ਨੇ ਤਾਂ ਨਹੀਂ ਹੋਣਾ ਨਾ, ਖੋਤੀਆਂ ਵੀ ਨਾਲ ਹੀ ਹੋਣੀਆਂ ਨੇ, ਖੋਤੇ ਵੀ ਨਾਲ ਹੀ ਹੋਣੇ, ਖੋਤਿਆਂ ਦੇ ਬੱਚੇ ਵੀ ਨਾਲ ਹੀ ਹੋਣੇ ਨੇ, ਅਤੇ ਪੂਰੇ ਟੱਬਰ 'ਚ ਹੀ ਇਜ਼ਾਫਾ ਜਿਹੜਾ ਉਹ ਹੋਇਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਨਵਾਂ ਲੈਟਰ 59 ਕਾਂਗਰਸ ਮੈਂਬਰਸ ਨੇ ਲਿਖਿਆ ਸਦਰ ਟਰੰਪ ਨੂੰ, ਔਰ ਉਹਨਾਂ ਨੇ ਕਿਹਾ ਕਿ ਮੋਹਸਨ ਨਕਵੀ ਔਰ ਉਹਨਾਂ ਦੇ ਸਾਥੀਆਂ ਦੇ ਉੱਤੇ ਪਾਬੰਦੀ ਲਾਓ ਕਿ ਉਹ ਅਮਰੀਕਾ ਨਾ ਆ ਸਕਣ। ਅਮਰੀਕਾ ਦਾ ਵੀਜ਼ਾ ਜਿਹੜਾ ਉਹਨਾਂ ਦਾ ਕੈਂਸਲ ਕਰੋ ਔਰ ਉਹਨਾਂ ਦੀ ਅਗਰ ਇੱਥੇ ਕੋਈ ਜਾਇਦਾਦ ਵਗੈਰਾ ਉਹ ਵੀ ਕੈਂਸਲ ਕਰੋ, ਕਿਉਂਕਿ ਇਹਨਾਂ ਨੇ ਉੱਥੇ ਮਾਸੂਮ ਪਾਕਿਸਤਾਨੀਆਂ ਨੂੰ ਮਾਰਿਆ। ਇਹ ਬੜੀ ਵੱਡੀ ਕਾਮਯਾਬੀ ਹੈ, ਕਿਉਂਕਿ 59 ਪਾਕਿਸਤਾਨੀਆਂ ਨੇ ਜਿਹੜਾ ਉਹ ਇਹਦੇ ਉੱਤੇ ਜਿਹੜਾ ਉਹਨਾਂ ਨੇ ਇੱਕ ਦਸਤਖਤ ਕੀਤੇ ਨੇ। ਇਹ ਛੋਟਾ ਨੰਬਰ ਨਹੀਂ। ਇਸ ਤੋਂ ਪਹਿਲੇ HR 901 ਉਹਦੇ ਵਿੱਚ ਤੁਸੀਂ ਅਗਰ ਗੌਰ ਕਰੋ ਤਾਂ ਤਕਰੀਬਨ 367 ਕਾਂਗਰਸ ਮੈਂਬਰਸ ਨੇ ਸਾਈਨ ਕੀਤੇ ਸਨ। ਅੱਛਾ, ਇਹਦੇ 'ਤੇ ਕੁਝ ਦੋਸਤ ਜਿਹੜੇ ਨੇ ਉਹ ਇਹ ਤਨਕੀਦ ਕਰਦੇ ਨੇ ਕਿ ਜੀ ਇਹਦੇ 'ਤੇ ਮੋਹਸਨ ਨਕਵੀ ਸਾਹਿਬ ਦਾ ਨਾਂ ਹੈ, ਇਹਦੇ 'ਤੇ ਫੀਲਡ ਮਾਰਸ਼ਲ ਦਾ ਨਾਂ ਨਹੀਂ, ਇਹ ਤਾਂ ਫੀਲਡ ਮਾਰਸ਼ਲ ਨੂੰ ਬਚਾਉਣ ਦਾ ਤਰੀਕਾ ਹੈ। ਨਹੀਂ, ਮੈਂ ਇਸ ਤਰ੍ਹਾਂ ਨਹੀਂ ਸਮਝਦਾ। ਇਹ ਜਿਹੜਾ ਗਰੁੱਪ ਪਾਕ ਪੈਕ ਵਾਲੇ ਇਹਨੂੰ ਲੈ ਕੇ ਆਏ ਨੇ, ਉਹ ਇਹ ਕਹਿੰਦੇ ਨੇ ਕਿ ਮੋਹਸਨ ਨਕਵੀ ਉਹ ਵਾਹਿਦ ਬੰਦਾ ਜਿਹਨੇ ਟੈਲੀਵਿਜ਼ਨ 'ਤੇ ਆ ਕੇ ਕਿਹਾ ਸੀ ਕਿ ਅਗਰ ਮੁਜ਼ਾਹਰੀਨ ਇੱਥੋਂ ਨਾ ਹਟੇ ਤਾਂ ਅਸੀਂ ਗੋਲੀਆਂ ਨਾ ਭੁੰਨ ਦਿਆਂਗੇ ਜਾਂ ਗੋਲੀਆਂ ਮਾਰਾਂਗੇ। ਸਾਡੇ ਕੋਲ ਕਿਉਂਕਿ ਇਹਦੇ ਬਾਰੇ ਸਬੂਤ ਹੈ, ਅਸੀਂ ਇਹਦਾ ਸਬੂਤ ਪੇਸ਼ ਕਰ ਸਕਦੇ ਹਾਂ, ਇਸ ਲਈ ਇਹਨੂੰ ਅਸੀਂ ਸਿੰਗਲ ਆਊਟ ਕੀਤਾ ਹੈ। ਲੇਕਿਨ ਜ਼ਾਹਿਰ ਹੈ ਜਦੋਂ ਇਹ ਫਸੇਗਾ ਤਾਂ ਇਹਦੇ ਨਾਲ ਇਹਦੇ ਦੂਸਰੇ ਸਾਰੇ ਵੀ ਫਸਣਗੇ। ਔਰ ਉਹ ਜਿਹੜਾ ਖਤ ਲਿਖਿਆ ਉਹਦੇ 'ਚ ਵੀ ਉਹਨਾਂ ਨੇ ਇਹੀ ਕਿਹਾ ਕਿ ਮੋਹਸਨ ਨਕਵੀ ਔਰ ਉਹਦੇ ਸਾਰੇ ਸਾਥੀਆਂ ਦੇ ਉੱਤੇ ਪਾਬੰਦੀ ਲਾਈ ਜਾਏ। ਬਹਰਹਾਲ ਇਹ ਮੈਂ ਉਹਨਾਂ ਦੋਸਤਾਂ ਨੂੰ ਇਹ ਕਹਾਂਗਾ ਜਿਹੜੇ ਇਹ ਕਹਿੰਦੇ ਨੇ ਕਿ ਜੀ ਇਹਦੇ ਵਿੱਚ ਫਲਾਣੇ ਦਾ ਨਾਂ ਨਹੀਂ, ਅਤੇ ਮੈਂ ਕਹਾਂਗਾ ਵੀ ਚਲੋ ਇਹਨਾਂ ਨੇ ਮੋਹਸਨ ਨਕਵੀ ਤੱਕ ਵਾਲਾ ਕੰਮ ਕਰ ਲਿਆ, ਤੁਸੀਂ ਇਸ ਤੋਂ ਅਗਲਾ ਕਰ ਲਓ। ਇਹਦੇ 'ਚ ਲੜਾਈ ਕਾਹਦੀ ਹੈ? ਇਹਦੇ 'ਤੇ ਇਤਰਾਜ਼ ਕਿਹੜਾ? ਤੁਸੀਂ ਇੱਕ ਨਵਾਂ ਖਤ ਬਣਾਓ। ਤੁਸੀਂ ਆਪਣੀ ਕਿਸੇ ਨੇ ਵੀ ਡਿਪਲੋਮੇਸੀ ਲਈ ਰੋਕਿਆ ਤਾਂ ਨਹੀਂ, ਕਿਸੇ ਨੂੰ ਵੀ ਔਰ ਐਡਵੋਕੇਸੀ ਲਈ ਰੋਕਿਆ ਨਹੀਂ। ਤੁਸੀਂ ਗਾਂਹ ਹੋ ਕੇ ਤੇ ਉਹ ਕੰਮ ਕਰ ਲਓ। ਦੂਜਾ ਆਉਂਦੇ ਨੇ ਕਿ ਉਹ ਜੋ ਵਿਲਸਨ ਵਾਲੇ ਬਿੱਲ ਨੂੰ ਇਹ ਸਪੋਰਟ ਕਰਦੇ ਆ, ਲੈਟਰ ਕਿਉਂ ਲੈ ਆਏ ਨੇ? ਚਲੋ ਭਾਈ, ਉਹਨਾਂ ਨੇ ਇਹ ਲੈਟਰ ਲੈ ਆਂਦਾ, ਉਹ ਆਉਂਦੇ ਨੇ ਅਸੀਂ ਜੋ ਵਿਲਸਨ ਨੂੰ ਵੀ ਸਪੋਰਟ ਕਰਦੇ ਹਾਂ। ਤੁਸੀਂ ਬਹੁਤਾ ਜ਼ੋਰ ਮਾਰ ਲਓ ਅਤੇ ਤੁਸੀਂ 60 ਛੱਡ ਕੇ 120 ਕਾਂਗਰਸ ਦੇ ਮੈਂਬਰ ਜਿਹੜੇ ਨੇ ਉਹ ਜੋ ਵਿਲਸਨ ਦੇ ਖਤ ਨੂੰ ਉਹ ਤੋਂ ਸਪੋਰਟ ਕਰਾ ਲਓ। ਮਤਲਬ ਕਿ ਅਗਰ ਤੁਹਾਨੂੰ ਕਿਸੇ ਕੋਲੋਂ ਕਿਲੋ ਦੁੱਧ ਚਾਹੀਦਾ ਤਾਂ ਉਹਨੇ ਤੁਹਾਨੂੰ ਅੱਧ ਸਿਰ ਦੇ ਦਿੱਤਾ ਹੈ ਅਤੇ ਉਹਨੂੰ ਗਾਲਮੰਦਾ ਨਾ ਕਰੋ, ਸ਼ੁਕਰੀਆ ਅਦਾ ਕਰੋ ਅੱਧ ਸਿਰ 'ਤੇ, ਅਤੇ ਦੂਜਾ ਅੱਧ ਸਿਰ ਕਿਤੇ ਹੋਰ ਪੈਦਾ ਕਰ ਲਓ ਅਤੇ ਆਪ ਵੀ ਹਿੱਲੋ ਜੁੱਲੋ, ਬਜਾਏ ਇਸ ਦੇ ਕਿ ਤੁਸੀਂ ਦੂਜਿਆਂ 'ਤੇ ਤਨਕੀਦ ਕਰੋ। ਆਪ ਹਿੱਲੋ ਜੁੱਲੋ ਅਤੇ ਇਹੀ ਕੰਮ ਆਪ ਕਰ ਲਓ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਔਰ ਉਹ ਖਬਰ ਹੈ ਕਿ ਅਮਰੀਕੀ ਅੰਬੈਸੀ ਦੇ ਵਿੱਚ ਅਮਰੀਕੀ ਯੌਮ ਆਜ਼ਾਦੀ ਦੀ ਤਕਰੀਬ ਹੋਈ ਅਤੇ ਉੱਥੇ ਸਾਰੇ ਹੀ ਅਪੜੇ ਸਨ ਬਾਜਮਾਤ, ਅਤੇ ਸਾਡੇ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਵੀ ਅਪੜੇ ਸਨ। ਕੋਈ ਮਾੜੀ ਗੱਲ ਨਹੀਂ, ਅਪੜਨਾ ਚਾਹੀਦਾ। ਜ਼ਾਹਿਰ ਹੈ ਇੱਕ ਦੁਨੀਆ ਦੀ ਸੁਪਰ ਪਾਵਰ ਹੈ, ਉਹਨਾਂ ਦੀ ਆਜ਼ਾਦੀ ਦਾ ਦਿਨ ਹੈ। ਜਿਸ ਤਰ੍ਹਾਂ ਅਮਰੀਕਾ ਵਾਲੇ ਜਿਹੜੇ ਨੇ ਉਹ 14 ਅਗਸਤ 'ਤੇ ਸਾਨੂੰ ਵੀ ਮੁਬਾਰਕਬਾਦ ਦਿੰਦੇ ਨੇ, ਸਾਨੂੰ ਵੀ ਉਹਨਾਂ ਨੂੰ ਦੇਣੀ ਚਾਹੀਦੀ ਹੈ। ਲੇਕਿਨ ਜਦੋਂ ਇਹਨਾਂ ਨੇ ਆਪਣੇ ਮਦਰਸੇ ਦੇ ਜਾ ਕੇ ਤੁਲਬਾ ਨੂੰ ਖਿਤਾਬ ਕਰਨਾ ਹੈ ਤਾਂ ਉਸ ਵੇਲੇ ਸਾਮਰਾਜ ਅਤੇ ਅਮਰੀਕਾ ਅਤੇ ਯਹੂਦੋ ਨਸਾਰ ਅਤੇ ਪਤਾ ਨਹੀਂ ਕੀ ਕੁਝ ਕਹਿਣਾ, ਅਤੇ ਆਪ ਉੱਥੇ ਜਨਾਬ ਇਹਨਾਂ ਨੇ ਪੂਰਾ ਜਨਾਬ ਚੰਗੀ ਤਰ੍ਹਾਂ ਕੇਕ ਸ਼ੇਕ ਵੀ ਖਾਧਾ ਹੈ, ਰੋਟੀ ਪਾਣੀ ਵੀ ਖਾਧਾ ਹੈ।
ਅਟੈਂਡ ਵੀ ਕੀਤਾ ਤੇ ਜਾ ਉੱਥੇ ਸਲੂਟ ਮਾਰਿਆ। ਵਿਕੀ ਲੀਕਸ 'ਚ ਵੀ ਆਇਆ ਸੀ ਕਿ ਫਜ਼ਲ ਰਹਿਮਾਨ ਸਾਹਿਬ ਨੇ ਉਸ ਵੇਲੇ ਦੀ ਅਮਰੀਕੀ ਹਕੂਮਤ ਨੂੰ ਕਿਹਾ ਸੀ ਮਾਜ਼ੀ 'ਚ ਕਿ ਜੇ ਤੁਸੀਂ ਮੇਰੇ ਵੱਲ ਵੇਖੋ ਔਰ ਮੈਨੂੰ ਵਜ਼ੀਰ ਆਜ਼ਮ ਬਣਵਾਓ ਤਾਂ ਮੈਂ ਤੁਹਾਡਾ ਪੂਰਾ ਇੱਥੇ ਸਾਥ ਦਿਆਂਗਾ, ਜੋ ਕੁਝ ਆਖੋਗੇ ਉਹ ਕਰਾਂਗੇ। ਤੇ ਇਹ ਮਾਜ਼ੀ ਦੇ ਵਿੱਚ ਵੀ ਇਹ ਮਾਮਲਾ ਸੀ। ਅੱਛਾ ਜੀ, ਇਹ ਇੱਕ ਖਬਰ ਤੁਹਾਡੇ ਸਾਹਮਣੇ ਹੋਰ ਰੱਖਦੇ ਹਾਂ। ਸਪੇਨ ਤੋਂ ਮੱਕੇ ਤੱਕ ਘੋੜਿਆਂ 'ਤੇ ਸਫ਼ਰ ਕੀਤਾ ਹੈ। 3 ਹਸਪਾਨਵੀ ਮਤਲਬ ਸਪੇਨ ਦੇ ਸ਼ਹਿਰੀ ਹਾਜੀਆਂ ਨੇ ਸਪੇਨ ਤੋਂ ਮੱਕੇ ਤੱਕ ਉਹਨਾਂ ਨੇ ਜਿਹੜਾ ਸਫ਼ਰ ਕੀਤਾ। ਇਹ ਜਦੋਂ ਮੁਸਲਮਾਨਾਂ ਨੇ ਸਪੇਨ ਦੇ ਉੱਤੇ ਮਾਜ਼ੀ ਦੇ ਵਿੱਚ ਜਿਹੜਾ ਹਕੂਮਤ ਕੀਤੀ ਹੈ, ਉਹ ਜਿਸ ਰਸਤੇ ਸਪੇਨ ਪਹੁੰਚੇ ਸਨ ਬਿਲਕੁਲ ਉਸੇ ਰਸਤੇ ਇਹ ਸਪੇਨ ਵਾਲੇ ਜਿਹੜੇ ਨੇ ਇਟਲੀ ਦੇ ਵਿੱਚੋਂ ਹੁੰਦਿਆਂ ਹੋਇਆਂ, ਫਰਾਂਸ ਦੇ ਵਿੱਚੋਂ ਹੁੰਦਿਆਂ, ਜ਼ਾਹਿਰ ਹੈ ਸਪੇਨ ਤੋਂ ਫਰਾਂਸ, ਫਰਾਂਸ ਤੋਂ ਇਟਲੀ, ਉੱਥੋਂ ਹੁੰਦਿਆਂ ਹੋਇਆਂ ਇਹ ਸਾਰੇ ਰਸਤੇ ਤੋਂ ਗੁਜ਼ਰਦੇ ਹੋਏ ਇਹ ਅੱਗੇ ਜਿਹੜਾ ਉਹ ਸਾਊਦੀ ਅਰਬ ਪਹੁੰਚੇ ਨੇ। ਇਹਨਾਂ ਨੇ ਮੇਰਾ ਖਿਆਲ ਹੈ ਕਿ ਕੋਈ 8000 एक तकरीबन कोई मील का अपना किलोमीटर का सफ़र है या शायद उस तो थोड़ा है, लेकिन ये 7 महीनों इन्होंने पूरा किया है। सख्त सर्दी भी आई, ये सख्त गर्मी भी आई, लेकिन ये इन्हों का भी एक अपना ही तरीका। हुण ये कई लोग तनकीद करनगे भी एडा ये काम करने की लोड़ सी, जहाज़ से आ जाते। भाई शौक का मुल कोई नहीं, उन्होंने अकीदत है, शौक है, उन्हें किया है तो तुहानूं चंगा लगता है तो उसकी एप्रीसीएशन करो, नहीं चंगा लगता तो तुसी अपना काम करो। और किहड़ा तुहानूं घोड़े ते भाग नाल लै गए ने आप। तो बहरहाल उन्होंने ये एक इहदी वीडियो सामने आई है जिहड़ी कि बड़ी तुसी ये कहो कि एक अनोखा काम है, मैं ही कह सकना। अच्छा जी, अगली खबर यह है कि जिहड़ा कराची दे विच लड़के नूं थप्पड़ छप्पड़ मारे सन, याद करो एक सलमान फारूकी नामी शख्स ने उस बच्चे नूं, बच्चा जिहड़ा वो माइनॉरिटी तो सी और उहदी भैन दा नां कल्पना सी, उहदा अपना नां सुधीर सी। कल्पना जिहड़ी सी वो बेचारी माफियां मंगदी रही, पैरां नूं हत्थ लाउंदी सी भी इहनूं छड्ड दिओ, लेकिन वो छड्ड नहीं सी रिहा सलमान फारूकी और गालां कढ रिहा सी और थप्पड़ मार रिहा सी और अपने गालां कोलों मरवा रिहा सी। हुण सुधीर ने उहनूं माफ़ कर दिता, उहने कहा जी मैं इहदे खिलाफ केस नहीं करना। ਇਹ ਸਾਡੇ ਕੱਲੇ ਵਿਚਾਰੇ ਸੁਧੀਰ ਦਾ ਕੰਮ ਨਹੀਂ, ਹਰ ਮਾੜੇ ਬੰਦੇ ਨਾਲ ਇਹੀ ਹੁੰਦਾ। ਉਹਨੂੰ ਡਰਾਉਂਦੇ ਧਮਕਾਉਂਦੇ ਨੇ ਤੇ ਕਹਿੰਦੇ ਨੇ ਵੀ ਇਹ ਪੈਸੇ ਥੋੜ੍ਹੇ ਦਿੰਦੇ। ਮੈਂ ਜ਼ਰੂਰੀ ਨਹੀਂ ਕਿ ਸੁਧੀਰ ਨੇ ਪੈਸੇ ਲਏ ਨੇ, ਮੈਂ ਵੈਸੇ ਕਹਿੰਦਾ ਵੀ ਡਰਾਉਂਦੇ ਧਮਕਾਉਂਦੇ ਨੇ, ਜਾਨ ਤੋਂ ਮਾਰਨ ਦੇ ਵੀ ਧਮਕੀਆਂ ਲਾਉਂਦੇ ਨੇ, ਹਰ ਤਰ੍ਹਾਂ ਦੀ ਧਮਕੀ ਲਾਉਂਦੇ ਨੇ ਔਰ ਕਹਿੰਦੇ ਨੇ ਵੀ ਮੰਨ ਲਾ ਤੇ ਨਾਲ ਪੈਸੇ ਵੀ ਲੈ ਲਾ, ਨਾ ਮੰਨਿਆ ਤੈਨੂੰ ਮਾਰ ਦੇਣਾ। ਉਹ ਲੋਕੀ ਪੈਸੇ ਲੈਣ ਵਾਸਤੇ ਨਹੀਂ ਸੁਲ੍ਹਾ ਕਰਦੇ, ਅਸਲ ਉਹ ਜਿਹੜੀਆਂ ਬਾਕੀ ਧਮਕੀਆਂ ਲਾ ਰਹੇ ਹੁੰਦੇ ਨੇ ਉਹ ਤੋਂ ਬਚਣ ਵਾਸਤੇ ਸੁਲ੍ਹਾ ਕਰਦੇ ਨੇ। ਬਹਰਹਾਲ ਉਹਨੇ ਅਦਾਲਤ 'ਚ ਬਿਆਨ ਦਿੱਤਾ, ਲੇਕਿਨ ਅਦਾਲਤ ਨੇ ਫਿਰ ਵੀ ਜ਼ਮਾਨਤ ਨਹੀਂ ਦਿੱਤੀ। ਚੰਗਾ ਕੀਤਾ, ਈਦ ਤੇ ਸਲਮਾਨ ਫਾਰੂਕੀ ਦੀ ਅੰਦਰ ਹੀ ਗੁਜ਼ਰੇ ਜਿੰਨਾ ਇਹਨੂੰ ਕਹਿਰ ਸੀ ਗਰੀਬ ਆਦਮੀ ਦੇ ਉੱਤੇ। ਇਹਨੂੰ ਚੰਗਾ ਹੈ ਕਿ ਇਹਦਾ ਮਾਮਲਾ ਜਿਹੜਾ ਉਹ ਅੰਦਰ ਗੁਜ਼ਰੇ ਔਰ ਫਿਰ ਉਸ ਤੋਂ ਬਾਅਦ ਵੇਖਦੇ ਕੀ ਬਣਦਾ ਇਸ ਕੇਸ ਦੇ ਵਿੱਚ। ਲੇਕਿਨ ਉਹੀ ਇਹਦਾ ਅੰਜਾਮ ਹੋ ਰਿਹਾ ਜਿਹੜਾ ਬਾਕੀ ਕੇਸਾਂ ਦਾ ਹੋਇਆ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।